व्यूअर्स वेलकम बैक इन आवर प्रोग्राम जी। डॉक्टर साहब, अगला इशू किहड़ा ते उस बारे तुसीं की कहना चाहते हो? देखो, जिवें मैं पहले पार्ट 'ਚ इंडिकेट किया सी भी इस वेले जिहड़ियां ट्रंप एडमिनिस्ट्रेशन ਦੀਆਂ ਨੀਤੀਆਂ ਨੇ जी ਉਹ ਸਾਰੀ ਦੁਨੀਆ ਨੂੰ ਹੀ ਪ੍ਰਭਾਵਿਤ ਕਰ ਰਹੀਆਂ। ਰਿਫਿਊਜੀਜ਼ ਦੇ ਮੁੱਦੇ ਤੇ ਜਿਹੜੀ ਲਾਈਨ ਲਈ ਉਹਦੇ ਥੱਲੇ ਜਿਹੜੇ ਇੰਟਰਨੈਸ਼ਨਲ ਆਰਗੂਮੈਂਟ ਔਰ ਇੰਟਰਨੈਸ਼ਨਲ ਐਗਰੀਮੈਂਟ ਦੋਨੋਂ ਹੀ ਇਨਇਫੈਕਟਿਵ ਹੁੰਦੇ ਜਾ ਰਹੇ ਨੇ। ਇਸੇ ਤਰ੍ਹਾਂ ਮੈਕਸੀਕੋ ਦੇ ਨਾਲ ਜਿਹੜਾ ਕਿ ਨੈਕਸਟ ਡੋਰ ਨੇਬਰ ਹੈ ਔਰ ਕਿਸੇ ਵੇਲੇ ਕੈਲੀਫੋਰਨੀਆ, ਕੋਲੋਰਾਡੋ, ਨਿਊ ਮੈਕਸੀਕੋ, ਟੈਕਸਸ, ਇਹ ਚਾਰੋਂ ਹੀ ਸਟੇਟਾਂ ਮੈਕਸੀਕੋ ਦਾ ਹਿੱਸਾ ਹੁੰਦੀਆਂ ਸੀ। ਉਹਨਾਂ ਦੀ ਕੁਦਰਤੀ ਪੈੜ ਵੀ ਹੈ ਔਰ ਜ਼ਾਹਰ ਹੈ ਵੀ ਅਮਰੀਕਾ ਇਸ ਵੇਲੇ ਮੋਰ ਪ੍ਰੋਸਪਰਸ ਹੈ ਔਰ ਉਹ ਮੈਕਸੀਕੋ ਦੇ ਲੋਕ ਜਿਹੜੇ ਨੇ ਉਹ ਆਪਣੇ ਰੁਜ਼ਗਾਰ ਦੇ ਲਈ ਇੱਥੇ ਆਉਂਦੇ ਨੇ। ਐਗਰੀਕਲਚਰ ਸੈਕਟਰ ਹੋਏ, ਡੋਮੈਸਟਿਕ ਹੈਲਪ ਹੋਏ, ਇੰਡਸਟਰੀਅਲ ਸੈਕਟਰ ਹੋਏ। ਔਰ ਕਈ ਵਾਰ ਤੁਹਾਨੂੰ ਇਹਨਾਂ ਲੋਕਾਂ ਦੀਆਂ ਨੀਤੀਆਂ ਵੀ ਸਮਝਣ 'ਚ ਦਿੱਕਤ ਹੁੰਦੀ ਹੈ। ਇੱਕ ਪਾਸੇ ਤਾਂ ਮੁਸਲਮਾਨਾਂ ਨਾਲ ਸੰਬੰਧੀ ਨਫ਼ਰਤ ਭਰੀ ਹੋਈ ਇਸਲਾਮੋਫੋਬੀ ਹੈ, ਪਰ ਜੇ ਤੁਸੀਂ ਇਹ ਦੇਖੋ ਵੀ ਇਹ ਕੋਈ ਕ੍ਰਿਸਚੀਅਨ ਲਵਰਸ ਨੇ, ਇਹ ਵੀ ਨੇ, ਇਹ ਕੋਈ ਹੋਰ ਹੀ ਨਸਲ ਹੈ, ਕਿਉਂਕਿ ਸਾਰੇ ਹੀ ਜਿਹੜੇ ਮੈਕਸੀਕੋ ਦੇ ਲੋਕ ਨੇ ਉਹ ਕੈਥੋਲਿਕ ਨੇ, ਕ੍ਰਿਸਚੀਅਨਸ ਨੇ। ਔਰ ਇਹ ਬਿਲਕੁਲ ਪੋਪ ਨੇ ਜਿਹੜਾ ਕਿ ਪਹਿਲੇ ਦਿਨ ਤੋਂ ਹੀ ਇਹਦੇ ਖਿਲਾਫ ਉਹਨੇ ਸਟੈਂਡ ਲਿਆ ਸੀ ਕੈਂਪੇਨ ਵੇਲੇ। ਉਹਨੇ ਕਿਹਾ ਸੀ ਕਿਸ ਕਿਸਮ ਦਾ ਇਹ ਕ੍ਰਿਸਚੀਅਨ ਹੈ। ਕ੍ਰਿਸਚੀਅਨ ਜਿਹੜਾ ਹੈ ਉਹ ਦਇਆ ਉਹਦਾ ਸਹਾਰਾ ਹੁੰਦਾ ਹੈ, ਦਇਆ ਤੋਂ ਬਿਨਾਂ ਕੋਈ ਕ੍ਰਿਸਚੀਅਨ ਨਹੀਂ ਹੈ। ਔਰ ਇਹ ਕਿਸ ਕਿਸਮ ਦਾ ਇਸ ਦਾ ਵਿਹਾਰ ਹੈ। ਔਰ ਅੱਜ ਮੈਂ ਦੇਖ ਰਿਹਾ ਸੀ ਕਿ ਐਮਨੈਸਟੀ ਇੰਟਰਨੈਸ਼ਨਲ ਜਿਹੜੀ ਕਿ ਹਿਊਮਨ ਰਾਈਟਸ ਦੀ ਬੜੀ ਪਾਵਰਫੁਲ ਬਾਡੀ ਹੈ, ਉਹਨੇ ਆਲਮੋਸਟ 159 ਦੇਸ਼ਾਂ ਬਾਰੇ ਉਹ ਐਨੂਅਲ ਉਹਨਾਂ ਦੀਆਂ ਰਿਪੋਰਟਸ ਹੁੰਦੀਆਂ ਨੇ, ਰਿਪੋਰਟ ਕੱਢੀ ਹੈ। ਪਰ ਅਮਰੀਕਾ ਬਾਰੇ ਉਹਨਾਂ ਦੀ ਬੜੀ ਸਖਤ ਰਿਪੋਰਟ ਹੈ ਐਮਨੈਸਟੀ ਇੰਟਰਨੈਸ਼ਨਲ ਦੀ। ਔਰ ਇਸ ਖਬਰ ਦਾ ਸਿਰਲੇਖ ਹੀ ਹੈਡਲਾਈਨ ਇਹ ਹੈ, Trump's poisonous rhetoric makes world a darker place, Amnesty International। ਕਿ ਵੀ ਇਹ ਜਿੰਨਾ ਜ਼ਹਿਰੀਲਾ ਆਪਣੇ ਮੂੰਹ ਚੋਂ ਕੱਢ ਰਿਹਾ ਜੋ ਕੁਛ, ਉਹਦੇ ਨਾਲ ਦੁਨੀਆ ਜਿਹੜੀ ਹੈ ਇੱਕ ਹਨੇਰੀ ਥਾਂ ਬਣਦੀ ਜਾ ਰਹੀ ਹੈ। ਔਰ Amnesty International said on Wednesday, US President Donald Trump's poisonous rhetoric on his way to winning the White House led a global trend towards increasingly divisive politics in 2016 that had made the world ਇਹ ਡਾਰਕਰ ਪਲੇਸ। ਕਿ ਵੀ ਉਹਦਾ ਉਹ ਸਿਰਫ ਅਮਰੀਕਾ ਤੱਕ ਹੀ ਨਹੀਂ ਰਿਹਾ ਜਿਹੜਾ ਜ਼ਹਿਰੀਲਾ ਪ੍ਰਚਾਰ ਸੀ। ਔਰ ਅੱਜ ਅਸੀਂ ਜੇ ਯੂਰਪ ਦੇ ਵਿੱਚ ਵੀ ਦੇਖੀਏ ਕਿ ਵੀ ਜਿਹੜੇ ਬਿਲਕੁਲ ਅਲਟਰਾ ਨੈਸ਼ਨਲਿਸਟ ਨੇ ਉਹ ਉਹਨਾਂ ਦੀ ਆਵਾਜ਼ ਅੱਗੇ ਜਾ ਰਹੀ ਹੈ। ਮੈਂ ਨੋਇਜ਼ ਸੁਣ ਰਿਹਾ ਕੁਝ ਬੈਕਗਰਾਉਂਡ, ਚਲੋ ਐਨੀਵੇ ਜੀ। ਉਹ ਜਿਹੜੇ ਨੇ ਉਹਨਾਂ ਦੀ ਇਸ ਵੇਲੇ ਸਾਰੀ ਯੂਰਪ ਦੇ ਵਿੱਚ ਇਸ ਕਿਸਮ ਦੀ ਜਿਹੜੀ ਹੈ ਨਫ਼ਰਤ ਦੀ ਲਾਈਨ ਚੱਲ ਰਹੀ ਹੈ। ਔਰ ਜਿਹੜੀ ਹੈ ਉਹਨਾਂ ਦੀ ਰਿਪੋਰਟ ਹੈ, ਡੋਨਲਡ ਟਰੰਪਸ ਪੋਇਜ਼ਨਸ ਕੈਂਪੇਨ ਰੈਟੋਰਿਕ exemplifies a global trend towards angrier and more divisive politics। ਕਿ ਹੋਰ ਵੰਡਣ ਵਾਲੀ ਜਿਹੜੀ ਹੈ ਸਿਆਸਤ ਉਹ ਸਾਹਮਣੇ ਆ ਗਈ ਹੈ। Amnesty said in a statement issued in Paris, the world it said had become a darker, unstable place with a rise in hate speech targeting refugees across Europe and the United States। ਕਿ ਭਾਈ ਉਹਦੇ ਥੱਲੇ ਜਿਹੜਾ ਸਭ ਦਾ ਟਾਰਗੇਟ ਰਿਫਿਊਜੀ ਹੈ। ਜਿਵੇਂ ਇਹਨੇ ਕਿਹਾ ਜੀ ਸਭ ਅੱਤਵਾਦੀ ਨੇ, ਇੱਥੇ ਕੋਈ ਨਹੀਂ ਆਉਣ ਦਿਆਂਗੇ, ਸਭ ਪਾਬੰਦੀਆਂ ਲਾ ਦਿੱਤੀਆਂ। The early indications from Trump suggest a foreign policy that will significantly undermine multilateral cooperation and usher in a new era of greater instability and mutual suspicion, Amnesty added। ਅੱਗੇ ਲੰਬੀ ਚੌੜੀ ਹੈ ਕਿ ਵੀ ਇਹਦੇ ਨਾਲ ਇੱਕ ਦੂਜੇ ਦਾ ਇਤਬਾਰ ਖਤਮ ਹੋ ਗਿਆ ਹੈ, ਸ਼ੱਕ ਦੀ ਦੁਨੀਆ ਬਣ ਗਈ ਹੈ, ਅਸਥਿਰਤਾ ਵਾਲੇ ਸਭ ਕੁਝ ਵੱਧ ਰਿਹਾ। ਔਰ ਇਹ ਸਾਰਾ ਜਿਹੜਾ ਪਾਰਟ ਹੈ ਇਹਦੇ ਲਈ ਇਹ ਟਰੰਪ ਨੇ ਜੋ ਕੁਝ ਕੈਂਪੇਨ ਦੇ ਦੌਰਾਨ ਹੀ ਸ਼ੁਰੂ ਕੀਤਾ। ਉਹਨਾਂ ਨੇ nowhere was this better illustrated that in the failure of states attending September 2016 United Nations Summit for Refugees and Migrants to agree any adequate response to the global refugee crisis। ਕਿ ਇਸ ਵੇਲੇ ਦੁਨੀਆ ਦੀ ਮਨੁੱਖੀ ਇਤਿਹਾਸ ਦਾ ਸਭ ਤੋਂ ਵੱਡਾ ਰੈਫਿਊਜੀ ਕ੍ਰਾਈਸਿਸ ਹੈ। ਮਿਡਲ ਈਸਟ ਅਨਸਟੇਬਲ ਹੈ। ਉਸ ਤੋਂ ਪਹਿਲਾਂ ਡਾਰਫਰ ਸੁਡਾਨ 'ਚ ਜੋ ਹੁੰਦਾ ਰਿਹਾ ਹੈ, ਉਧਰ ਰੋਹਤੰਗੀਆ ਜਾਂ ਰੋਹਿੰਗੀਆ ਮੁਸਲਮਾਨਾਂ ਨਾਲ ਜੋ ਮਿਆਂਮਾਰ 'ਚ ਹੋ ਰਿਹਾ ਹੈ, ਇਸ ਸਭ ਦੇ ਬਾਵਜੂਦ ਜੇ ਅੱਜ ਅਮਰੀਕਾ ਦਰਵਾਜ਼ੇ ਬੰਦ ਕਰ ਰਿਹਾ ਹੈ, ਇਹਨੇ ਆਊਟ ਆਫ ਦਾ ਵੇ ਜਾ ਕੇ ਸਵੀਡਨ ਕੀਤਾ। ਔਰ ਕੋਈ ਨਾ ਕੋਈ ਘਟਨਾ ਜਿਹੜੀ ਆ ਉੱਥੇ ਹੁਣ ਹੋ ਹੀ ਗਈ, ਭਾਵੇਂ ਉਹ ਉਹਨਾਂ ਦਾ ਕੋਈ ਬੰਦ ਜਾਂ ਕੋਈ ਲੁੱਟਮਾਰ ਹੀ ਸੀ। ਤੇ ਉਹ ਪਹਿਲਾਂ ਤਾਂ ਝੂਠੀ ਜਿਹੜਾ ਫੌਕਸ ਨਿਊਜ਼ ਦੀ ਕੋਈ ਓਲਡ ਕਲਿੱਪਿੰਗ ਦੇ ਇਹਨੇ ਰਿਐਕਟ ਕੀਤਾ। ਹੁਣ ਸਵੀਡਨ ਇੱਕ ਇਸ ਕਿਸਮ ਦਾ ਮੁਲਕ ਹੈ ਜਿਹੜਾ ਸਭ ਤੋਂ ਜ਼ਿਆਦਾ ਓਪਨ ਸੀ ਵੀ ਆ ਜਾਓ ਜਿੰਨੇ ਮਰਜ਼ੀ ਰਿਫਿਊਜੀ ਆ। 2 ਲੱਖ ਬੰਦਾ 2 ਸਾਲ ਪਹਿਲਾਂ ਪਿਛਲੇ 2 ਸਾਲ ਦੇ ਵਿੱਚ ਉੱਥੇ ਆਇਆ।
ਪਰ ਜਦੋਂ ਹੁਣ ਇਹ ਮਾਹੌਲ ਬਣ ਗਿਆ ਯੂਰਪ ਦੇ ਵਿੱਚ ਜਿਹੜੇ ਥੋੜੇ ਬਹੁਤ ਲਿਬਰਲ ਇਨਸਾਨੀ ਦਿਲ ਰੱਖਣ ਵਾਲੇ ਨੇ ਉਹ ਅਨਪਪੂਲਰ ਹੋ ਰਹੇ ਨੇ ਤੇ ਇਹਨਾਂ ਦਾ ਜਿਹੜਾ ਏਜੰਡਾ ਹੈ ਨੈਸ਼ਨਲਿਸਟ ਏਜੰਡਾ ਉਹ ਹਰ ਥਾਂ ਦੇ ਉੱਤੇ ਉਹ ਆ ਰਿਹਾ। ਔਰ ਇੱਕ ਕੁਦਰਤੀ ਆਰਟੀਕਲ ਜਿਹੜਾ ਕਿ ਬੀਬੀ ਸੁਧਾ ਰਾਮਾਚੰਦਰਨ, ਇਹ ਇੱਕ ਹਿੰਦੂ ਬੀਬੀ ਨੇ ਜੀ, ਉਹਨਾਂ ਨੇ ਲਿਖਿਆ, ਕਿਉਂਕਿ ਜਦੋਂ ਵਾਲ ਬਣਾਉਣ ਦੀ ਗੱਲ ਹੁੰਦੀ ਹੈ, ਹੁਣ ਇੰਡੀਆ ਪਾਕਿਸਤਾਨ ਦੇ ਵਿਚਕਾਰ ਪੰਜਾਬ ਸਾਡਾ, ਦੋਨੋਂ ਪੰਜਾਬਾਂ ਨੂੰ ਤਾਂ ਉਹਨਾਂ ਨੇ ਵਾਘਾ ਤੋਂ ਹੁਸੈਨੀਵਾਲਾ ਤੱਕ ਪੂਰੀ ਕੰਧ ਜਿਹੜੀ ਹੈ ਇਲੈਕਟ੍ਰਿਕ ਵਾਇਰ ਔਰ ਉਹਦੇ ਉੱਤੇ ਕਰੰਟ ਛੱਡ ਕੇ ਕੀਤਾ। ਬੰਗਲਾਦੇਸ਼ ਦੇ ਨਾਲ ਵੀ ਜਿਹੜਾ ਕਿੰਨੀ ਦੇਰ ਰਿਹਾ ਕਿ ਜੀ ਬੰਗਲਾਦੇਸ਼ ਚੋਂ ਆ ਰਹੇ ਨੇ, ਅਸਾਮ ਦਾ ਪੋਲੀਟੀਕਲ ਕ੍ਰਾਈਸਿਸ ਆਇਆ ਕਿ ਜੀ ਅਸਾਮੀ ਨਹੀਂ ਚਾਹੁੰਦੇ, ਬੰਗਲਾਦੇਸ਼ੀ ਉੱਥੇ ਆ ਰਹੇ ਨੇ, ਬੰਗਲਾਦੇਸ਼ ਦੀ ਮਾਈਗ੍ਰੇਸ਼ਨ ਇੱਕ ਵੱਡਾ ਇਸ਼ੂ ਸੀ ਉੱਥੋਂ ਬੰਗਾਲੀਆਂ ਦੀ ਜੀ। ਸੋ ਨਤੀਜੇ ਦੇ ਤੌਰ ਤੇ ਇਹਨਾਂ ਨੇ, ਇੰਡੀਆ ਨੇ ਬੰਗਲਾਦੇਸ਼ ਦੇ ਨਾਲ ਜਿਹੜੀ ਲਗਭਗ 4097 ਕਿਲੋਮੀਟਰ ਬਾਰਡਰ ਜਿਹੜਾ ਹੈ ਇੰਡੀਆ ਦਾ ਬੰਗਲਾਦੇਸ਼ ਨਾਲ ਲੱਗਦਾ, ਉੱਥੇ ਉਹਨਾਂ ਦੇ ਵੱਡੇ ਹਿੱਸੇ 'ਚ 90% ਦੀ ਥਾਂ ਤੇ ਤਾਰ ਲਾਈ ਹੈ। ਔਰ ਇਸ ਬੀਬੀ ਨੇ ਇਸ ਸਾਰੇ ਨੂੰ ਘੋਖਿਆ ਕਿ ਕੀ ਵਾਲ ਬਣਾਉਣ ਦੇ ਨਾਲ ਜਿਹੜੀ ਵਾਲ ਬਣੀ ਇੰਡੀਆ ਬੰਗਲਾਦੇਸ਼ 'ਚ ਉਹਨਾਂ ਦੀ ਸਮੱਸਿਆ ਸੋਲਵ ਹੋ ਗਈ। ਔਰ ਇਹ ਆਰਟੀਕਲ ਦਾ ਟਾਈਟਲ ਹੀ ਹੈ ਦਾ ਇੰਡੀਆ ਬੰਗਲਾਦੇਸ਼ ਵਾਲ ਲੈਸਨਸ ਫॉर ਟਰੰਪ। ਪੰਜਾਬ ਦੇ ਵਿੱਚ ਤਾਂ ਦੋਨੋਂ ਪੰਜਾਬਾਂ 'ਚ ਤਾਰ ਲਾਈ ਹੈ ਔਰ ਬਿਜਲੀ ਦਾ ਕਰੰਟ ਛੱਡਿਆ, ਪਰ ਬੰਗਲਾਦੇਸ਼ ਦੇ ਨਾਲ ਭਾਰਤ ਨੇ ਕੰਧ ਬਣਾਈ ਹੈ, ਜਿਵੇਂ 12 ਕਿ 14 ਬਿਲੀਅਨ ਡਾਲਰ ਲਾ ਕੇ ਡੋਨਲਡ ਟਰੰਪ ਜਿਹੜਾ ਉਹ ਮੈਕਸੀਕੋ ਦੇ ਨਾਲ ਕੰਧ ਬਣਾਉਣਾ ਚਾਹੁੰਦਾ ਹੈ ਜੀ। ਹੁਣ ਇਹ ਹੈ ਦਾ ਇੰਡੀਆ ਬੰਗਲਾਦੇਸ਼ ਵਾਲ ਲੈਸਨਸ ਫॉर ਟਰੰਪ, border fences are not particularly effective but they are enormously expensive। ਕਿ ਇਹਨਾਂ ਦਾ ਕੋਈ ਪ੍ਰਭਾਵ ਨਹੀਂ ਹੁੰਦਾ, ਕੋਈ ਇਹਨਾਂ ਦੇ ਨਤੀਜੇ ਨਹੀਂ ਨਿਕਲਦੇ, ਪਰ ਇਹ ਬਹੁਤ ਖਰਚੀਲਾ ਵੈਂਚਰ ਹੈ। ਔਰ ਇਹਨੇ ਸ਼ੁਰੂ ਹੀ ਇੱਥੋਂ ਕੀਤਾ ਹੈ ਕਿ ਯੂਨਾਈਟਿਡ ਸਟੇਟਸ ਪ੍ਰੈਜ਼ੀਡੈਂਟ ਡੋਨਲਡ ਟਰੰਪਸ ਪਲਾਨਸ ਟੂ ਬਿਲਡ ਅ ਗ੍ਰੇਟ ਵਾਲ ਅਲੋਂਗ ਦਾ ਯੂਨਾਈਟਿਡ ਸਟੇਟਸ 3200 ਕਿਲੋਮੀਟਰ ਲੌਂਗ ਬਾਰਡਰ ਵਿਦ ਮੈਕਸੀਕੋ। ਹੁਣ ਇਹ ਬਾਰਡਰ ਜਿਹੜਾ ਬੰਗਲਾਦੇਸ਼ ਇੰਡੀਆ ਦੇ ਬਾਰਡਰ ਨਾਲੋਂ ਘੱਟ ਹੈ, ਇਹ ਸਾਰਾ 3200 ਕਿਲੋਮੀਟਰ ਹੈ, ਦੂਜਾ 4097 ਕਿਲੋਮੀਟਰ ਹੈ। ਜੀ। To keep out what he calls criminals, drug dealers, rapists is hardly a new idea। क्या जी ये कोई डोनाल्ड ट्रंप ਨੂੰ ਨਹੀਂ ਆਈਡੀਆ ਆਇਆ ਕਿ ਜੀ ਕੰਧ ਬਣਾ ਦਿਓ। Several other countries, many motivated by Islamophobia, have fenced their borders with their neighbors to keep out illegal migrants, terrorists and criminals। ਕਿ ਬਹੁਤਿਆਂ ਨੇ, ਇਜ਼ਰਾਈਲ ਨੇ ਵੀ ਇਹ ਕੀਤਾ ਹੋਇਆ ਔਰ ਕਿ ਇਹਨਾਂ ਨੂੰ ਅਸੀਂ ਜਿਹੜਾ ਡੱਕ ਦਈਏ, ਲੇਕਿਨ ਇਵੇਂ ਸੰਭਵ ਨਹੀਂ ਹੁੰਦਾ। Trump would do well to learn from the experience of these countries. Not only are their fences not particularly effective, but also constructing and managing them are enormously expensive in terms of money and human lives। ਇਹ ਬਹੁਤ expensive ਨੇ ਪੈਸੇ ਵੱਲੋਂ ਵੀ ਔਰ ਬਾਅਦ 'ਚ ਉਹਨੂੰ maintain ਕਰਦੇ हैं। Take India for instance, which has border fences with two of its neighbors, Pakistan and Bangladesh। The fence along its border with Bangladesh is aimed primarily at keeping Bangladeshi migrants from entering India. The decision to build a fence to keep them out was made in the 1980s when the issue of Bangladeshi migration turned politically explosive in the northeast Indian state of Assam। ये मैं पहले ही जिक्र कर चुका है। फिर उन्होंने कहा कि जी उन्होंने इंडिया एंड बांग्लादेश शेयर ए 4097 किलोमीटर लॉन्ग porous border which snakes through plains, rivers, hills and paddy fields। कि भी ਵਿੱਚ ਹੀ ਪਹਾੜ ਵੀ ਨੇ, ਦਰਿਆ ਵੀ ਨੇ ਔਰ ਧਾਨ ਦੇ ਖੇਤ ਵੀ ਨੇ। The borderland is densely populated, ਲੋਕ ਵੀ ਨੇ ਦੋਨੋਂ ਪਾਸੇ। ਔਰ an 8-foot high fence of barbed wire electrified in some stretches run along 70% of this border। 8 ਫੁੱਟ ਉੱਚੀ ਜਿਹੜੀ ਹੈ ਦੀਵਾਰ ਜਿਹੜੀ ਹੈ ਉਹਦੇ 'ਚ ਕਰੰਟ ਛੱਡਿਆ ਹੋਇਆ ਹੈ, ਉਹਦੇ ਰਨ ਹੁੰਦੀ ਹੈ। It is an intimidating structure, but it hasn't deterred Bangladesh migrants anxious to cross into India to visit relatives or in search of livelihood security from making the। ਉਹਨਾਂ ਨੇ ਕਿਹਾ ਜੀ ਉਹਨਾਂ ਲੋਕਾਂ ਦੇ ਰਿਸ਼ਤੇਦਾਰ ਵੀ ਰਹਿੰਦੇ ਨੇ ਔਰ ਅੱਗੇ ਇਸ ਆਰਟੀਕਲ 'ਚ ਲੰਬਾ ਆਰਟੀਕਲ ਹੈ ਕਿ ਕਈਆਂ ਦੇ ਖੇਤ ਦੂਜੇ ਪਾਸੇ ਨੇ, ਕਈ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਨੇ ਵੀ ਲਾਈ ਹੈ ਕੰਧ, ਉਹ ਜਿਹੜੇ ਨੇ ਰਿਸਕ ਲੈ ਕੇ ਵੀ ਚਲੇ ਜਾਂਦੇ ਨੇ ਔਰ ਉਹਨਾਂ ਨੂੰ ਕੋਈ ਰੋਕਣ ਵਾਲਾ। ਸਮਗਲਰਸ, ਡਰਗ ਕੋਰੀਅਰਸ, human traffickers and cattle rustlers from both sides of the border to continue to cross the border to ply their trade, often with the connivance of the Indian and Bangladeshi border guards। ਉਹਨਾਂ ਨੇ ਕਿਹਾ ਜੀ ਕੀ ਹੈ, ਇਧਰਲੇ ਉਧਰ ਜਾਂਦੇ ਨੇ, ਉਧਰਲੇ ਇਧਰ ਬਾਰਡਰ ਗਾਰਡ ਹੀ ਨੇ, ਉਹਨਾਂ ਨੂੰ ਮੈਨੇਜ ਕਰਨਾ ਕਿਹੜਾ ਔਖਾ ਹੈ ਜੀ। ਕਰਪਸ਼ਨ ਤਾਂ ਬਿਲਟ ਇਨ ਹੈ ਉੱਥੋਂ ਦੇ ਸਿਸਟਮ 'ਚ ਵੀ, ਤੇ ਇੱਥੇ ਵੀ ਜਦੋਂ ਇਸ ਕਿਸਮ ਦਾ ਹੋਏਗਾ, ਕੰਧਾਂ ਹੋਣਗੀਆਂ। ਜਰਮਨ ਦੇ ਵਿਚਕਾਰ ਵੀ ਸੀ, ਸਟਿਲ ਡਰੱਗ ਵੀ ਚੱਲਦੀ ਸੀ, ਹਿਊਮਨ ਟ੍ਰੈਫਿਕਿੰਗ ਵੀ ਚੱਲਦੀ ਸੀ, ਕੁਛ ਨਾ ਕੁਛ ਵੀ। ਬਾਰਡਰ ਫੈਂਸਿਸ ਰੀਅਲੀ
border fences rarely work to stop migration, observes Reese Jones, associate professor at the University of Hawaii and author of Violent Borders, Refugees and the Right to Move. ਉਹ ਕਹਿੰਦਾ ਜੀ ਰਿਫਿਊਜੀਆਂ ਦਾ ਜੇ UN ਦਾ ਚਾਰਟਰ ਹੈ ਕਿ ਤੁਹਾਡੀ ਇੱਕ ਥਾਂ ਤੇ ਪਰਸੀਕਿਊਸ਼ਨ ਹੋ ਰਹੀ ਹੈ, ਤੁਸੀਂ ਕਿਤੇ ਵੀ ਜਾ ਸਕਦੇ ਹੋ, ਇਹ ਤਾਂ ਵਾਇਲੇਸ਼ਨ ਹੈ ਇੰਟਰਨੈਸ਼ਨਲ ਟ੍ਰੀਟੀਜ਼ ਦੀ, ਤੁਸੀਂ ਕੰਧਾਂ ਖੜੀਆਂ ਕਰ ਰਹੇ ਹੋ। ਦੇਖੋ ਉਹਨਾਂ ਨੇ ਕਿਹਾ ਵੀ ਇਹ ਕਿਤੇ ਕੰਮ ਨਹੀਂ ਕਰਦੇ ਹੈ, ਇਹ ਜਿਹੜਾ ਸੋਲੂਸ਼ਨ ਹੈ, they are too long and too lightly guarded to have an impact on people moving through that space। ਹੁਣ ਤੁਸੀਂ 4000 ਕਿਲੋਮੀਟਰ ਚ ਕੱਲਾ ਕੱਲਾ ਸ਼ੋਲਜਰ ਅੱਧੇ ਫੁੱਟ ਤੇ ਖੜਾ ਕਰੋਗੇ, ਆਫਟਰ ਆਲ ਵਿੱਚ ਗੈਪ ਹੋਏਗਾ, ਦੂਜੇ ਪਾਸਿਓਂ ਵੀ ਲੋਕ ਆਬਜ਼ਰਵ ਕਰਦੇ ਨੇ। ਇੱਥੇ ਤਾਂ ਹੁੰਦਾ ਹੈ ਕਿ ਉਹੀ ਸ਼ੋਲਜਰ ਐ ਦੁਆਰਾ ਲਾ ਰਿਹਾ, ਜੋ ਹੀ ਪਿੱਠ ਮੋੜ ਕੇ ਇਧਰੋਂ ਜਾਏਗਾ, ਜੰਪ ਕਰਕੇ ਇਧਰੋਂ ਆ ਜਾਣਗੇ, ਅੱਗੇ ਉਹਨਾਂ ਨੇ ਰੱਖੇ ਹੁੰਦੇ ਨੇ ਜਿਨ੍ਹਾਂ ਨੇ ਕਿਵੇਂ ਅੱਗੇ ਲੈ ਕੇ ਜਾਣਾ। ਸੋ ਕੁੱਲ ਮਿਲਾ ਕੇ ਵੀ ਉਹਨਾਂ ਨੇ ਕਿਹਾ ਕਿ ਵੀ ਬਿਸਾਈਡਸ ਦਾ ਫੈਂਸ ਹੈਜ਼ ਸੈਵਰਲ ਕ੍ਰਾਸਿੰਗ ਪੁਆਇੰਟਸ where people with fake documents or bribes can cross the border, says Jones। ਕਿ ਉਹਨਾਂ ਨੇ ਕਿਹਾ ਜੀ ਫੇਕ ਡਾਕੂਮੈਂਟ ਬਣਾਏ ਹੋਏ ਨੇ, ਹੁਣ ਉੱਥੇ ਜਿਹੜਾ ਬੈਠਾ ਗਾਰਡ ਸਪਾਈ ਹੈ ਉਹਨੂੰ ਨਜ਼ਰ ਆਏਗਾ ਵੀ ਕਿਹੜਾ ਫੇਕ ਹੈ ਤੇ ਕਿਹੜਾ ਨਹੀਂ ਹੈ ਜੀ। ਫਿਰ ਉਹਨਾਂ ਨੇ ਕਿਹਾ ਐਜ਼ ਫॉर ਇਟਸ ਐਫੀਕੇਸੀਜ਼ ਕੈਰੀਡ ਆਊਟ ਟੈਰਰਿਸਟਸ ਫਰਮ ਇੰਡੀਆ, ਜੋਨ ਸੇਜ਼ India Bangladesh fence likely has no impact. A terrorist, he points out, typically has the funds to pay for fake documents and simply cross the border at checkpoints or travel with valid documents। ਉਹਨਾਂ ਕਿਹਾ ਜਿਹੜੇ ਦਹਿਸ਼ਤਗਰਦ ਨੇ ਉਹ ਦਵਾਨੀਆਂ ਚਵਾਨੀਆਂ ਤਾਂ ਨਹੀਂ ਗਿਣਦੇ, ਜੇ ਉਹਨਾਂ ਨੂੰ ਕੋਈ ਫਾਈਨੈਂਸ ਕਰਦਾ ਉਹਨਾਂ ਕੋਲ ਅਸਲੀ ਡਾਕੂਮੈਂਟ ਵੀ ਹੁੰਦੇ ਨੇ, ਜਾਲੀ ਵੀ ਬਣਾ ਸਕਦੇ ਨੇ, ਜਿੱਥੇ ਚਾਹਣ ਨੂੰ ਜਾ ਸਕਦੇ ਨੇ, ਉਹਨਾਂ ਨੂੰ ਕੌਣ ਰੋਕ ਸਕਦਾ? ਉਹ ਤਾਂ ਲੋਕ ਜਿਹੜੇ ਨੇ ਲੀਗਲ ਤਰੀਕੇ ਨਾਲ ਹੀ ਆਉਂਦੇ ਨੇ। ਹੁਣ ਜੇ ਅਮਰੀਕਾ 'ਚ 9/11 ਹੋਇਆ, ਦੂਜੇ ਕੋਈ ਇਲੀਗਲ ਤਾਂ ਨਹੀਂ ਆਏ, ਉਹਨਾਂ ਦੇ ਕੋਲ ਲੀਗਲ ਡਾਕੂਮੈਂਟ ਟ੍ਰੇਨਿੰਗ ਵੀ ਤੁਹਾਡੀਆਂ ਇੰਸਟੀਟਿਊਸ਼ਨ 'ਚੋਂ ਲਈ, ਤੁਹਾਡੇ ਕਹਿਣ ਮੁਤਾਬਕ। ਸੋ ਕੁੱਲ ਮਿਲਾ ਕੇ ਜਿਹੜਾ ਹੈ ਉਹਨਾਂ ਨੇ ਇਹ ਕਿਹਾ ਵੀ ਇਹਦੇ ਥੱਲੇ ਕੀ ਹੁੰਦਾ ਹੈ ਕਿ ਬਹੁਤ ਸਾਰੇ ਬੇਗੁਨਾਹ ਲੋਕ ਜਿਹੜੇ ਨੇ ਉਹ ਫਾਇਰਿੰਗ 'ਚ ਮਾਰੇ ਜਾਂਦੇ ਨੇ। ਔਰ ਉਹਨਾਂ ਨੇ ਕਿਹਾ ਵੀ ਜਿਵੇਂ 2011 ਦੇ ਵਿੱਚ ਇੱਕ ਫਿਲਨੀ 15 ਸਾਲ ਦੀ ਕੁੜੀ ਦਾ ਕੇਸ ਜਿਹਨੇ ਕਿ ਭਾਰਤ ਨੂੰ ਬਹੁਤ ਬਦਨਾਮੀ ਦਿੱਤੀ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਅਕੋਰਡਿੰਗ ਟੂ ਏ 2010 ਹਿਊਮਨ ਰਾਈਟਸ ਵਾਚ ਰਿਪੋਰਟ ਬਿਟਵੀਨ 2001 and 2010 BS personnel gunned down an estimated 900 Bangladeshis as they attempted to cross the border। ਹੁਣ ਇੰਨੇ ਜੰਗ ਦੇ ਵਿੱਚ ਇੰਡੀਆ ਪਾਕਿਸਤਾਨ ਦੇ ਜਿਹੜੇ ਨੇ ਕ੍ਰਾਸ ਫਾਇਰਿੰਗ ਹੁੰਦੀ ਹੈ, ਨਹੀਂ ਮਰਦੇ। ਬਾਰਡਰ ਕ੍ਰਾਸਿੰਗ ਤੇ 900 ਬੰਗਲਾਦੇਸ਼ੀ ਇੰਡੀਅਨ BSF ਨੇ ਜਿਹੜਾ ਸ਼ਾਟ ਡੈਡ ਕੀਤਾ। Many of those victims of violence are people who go near the border fence or cultivate their lands nearby, ਇਹ ਬੰਗਲਾਦੇਸ਼ੀ ਲਾਇਰ ਸੈਡ। ਉਹਨਾਂ ਨੇ ਕਿਹਾ ਜੀ ਇਹ ਬਹੁਤੇ ਉਹ ਲੋਕ ਨੇ ਜਿਹੜੇ ਵਿਚਾਰੇ ਉੱਥੇ ਆਪਣੀ ਖੇਤੀਬਾੜੀ ਲਈ ਜਾਂਦੇ ਨੇ ਜਾਂ ਬਾਰਡਰ ਦੇ ਨੇੜੇ ਤੇੜੇ ਚਲੇ ਗਏ। ਔਰ ਉਹਨਾਂ ਨੇ ਕਿਹਾ ਵੀ ਇਹ ਮਰਨ ਵਾਲੇ ਕੋਈ ਸਮਗਲਰ ਜਾਂ ਟੈਰਰਿਸਟ ਨਹੀਂ ਹੁੰਦੇ, ਕਾਮਨ ਬੰਦੇ ਨੇ। ਔਰ ਉਹਦੇ 'ਚ ਬਾਰਡਰ ਫੈਂਸਿਸ ਆਰ ਨੈਸ਼ਨਲਿਸਟ ਸਿੰਬਲਸ, ਪੁਆਇੰਟਸ ਆਊਟ ਜੌਨਸ, ਦੇ ਰਿਪਰੈਜ਼ੈਂਟ ਦ ਆਈਡੀਆ ਆਫ ਐਕਸਕਲੂਡਿੰਗ ਅਨਦਰ ਪੋਪੂਲੇਸ਼ਨ। ਉਹਨਾਂ ਨੇ ਕਿਹਾ ਜੀ ਇਹ ਸਾਰੇ ਨੈਸ਼ਨਲਿਸਟ ਆਈਡੀਆ ਇਹ ਚੱਲਦੇ ਨਹੀਂ ਨੇ। ਔਰ ਉਹਦੇ ਥੱਲੇ ਉਹਨਾਂ ਨੇ ਕਿਹਾ ਵੀ ਹੋਇਆ ਕਿ ਇੰਡੀਆਜ਼ ਫੈਂਸ ਬਿਲਡਿੰਗ has had negative impact on its otherwise warm relations with Bangladesh। ਹੁਣ ਤੁਸੀਂ ਕੋਈ ਮਾਈਗ੍ਰੇਸ਼ਨ ਵੀ ਨਹੀਂ ਰੁਕੀ, ਲੱਖਾਂ ਲੋਕ ਜਿਹੜੇ ਨੇ ਅਸਾਮ 'ਚ ਬੈਠੇ ਨੇ ਨੇਬਰਿੰਗ 'ਚ। ਉਹਨਾਂ ਨੇ ਕਿਹਾ ਵੀ ਜਿਹੜੇ ਭਾਰਤ ਦੇ ਨਾਲ ਹੁਣ ਭਾਰਤ ਨੇ ਹੀ ਬੰਗਲਾਦੇਸ਼ ਬਣਾਇਆ ਫੌਜ ਭੇਜ ਕੇ 71 'ਚ ਤੋੜ ਕੇ, ਲੇਕਿਨ ਇਸ ਵੇਲੇ ਬੰਗਲਾਦੇਸ਼ ਨਾਲ ਅੱਜ ਵੀ ਪਿਛਲੇ ਜਿਹੜੇ ਨੇ 50 ਸਾਲ ਦੇ ਵਿੱਚ ਇਹਨਾਂ ਦੇ ਲਗਭਗ 1971 ਨੂੰ ਜੇ ਅਸੀਂ ਦੇਖੀਏ 45 ਸਾਲ ਹੋ ਗਏ, ਸਭ ਤੋਂ ਜਿਹੜੇ ਬਿਟਰ ਰਿਲੇਸ਼ਨ ਹੈ ਉਹਨਾਂ ਦੇ ਇੰਡੀਆ ਦੇ ਨਾਲ ਨੇ। ਤੁਸੀਂ ਉਹਨਾਂ ਦੇ ਲੋਕ ਮਾਰੋਗੇ, ਉਹਨਾਂ ਦੇ ਦਰਵਾਜ਼ੇ ਬੰਦ ਕਰੋਗੇ, ਉਹ ਫਿਰ ਕੀ ਕਰਨਗੇ? ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਸਾਰਾ ਪਾਰਟ ਹੈ ਵੀ ਅਮਰੀਕਾ ਔਰ ਮੈਕਸੀਕੋ ਦੀ ਰਿਲੇਸ਼ਨਸ਼ਿਪ ਵੀ ਇਸ ਕਿਸਮ ਦੀ ਹੈ। ਉਹਨਾਂ ਦਾ ਵੱਡਾ ਹਿੱਸਾ ਅੱਜ ਅਮਰੀਕਾ 'ਚ ਗੋਰਿਆਂ ਤੋਂ ਬਾਅਦ ਜਿਹੜੀ ਦੂਸਰੀ ਪੋਪੂਲੇਸ਼ਨ ਹੈ ਉਹ ਲਤੀਨੋ ਦੀ ਹੈ, ਲੈਟਿਨ ਅਮਰੀਕਨ, ਜਿਹਨੂੰ ਅਸੀਂ ਸਾਰਿਆਂ ਨੂੰ ਹੀ ਮੈਕਸੀਕੇ ਕਹਿ ਦਿੰਦੇ, ਲਤੀਨੋ ਹੈ। ਬਲੈਕਸ ਜਿਹੜੇ ਨੇ ਅਫਰੀਕਨ ਅਮਰੀਕਨ ਉਹ ਪਿੱਛੇ ਚਲੇ ਗਏ। ਹੁਣ ਤੁਸੀਂ ਲਤੀਨੋ ਅਮਰੀਕਨਸ ਇੱਥੇ ਅਨਡਾਕੂਮੈਂਟਡ ਬਣਾ ਕੇ ਉਹਨਾਂ ਨੂੰ ਕੱਢੋ, ਕਿਉਂਕਿ ਬਹੁਤੇ ਉਹਨਾਂ ਮੁਲਕਾਂ 'ਚੋਂ ਨੇ। ਮੈਕਸੀਕੋ ਦੇ ਨਾਲ ਕੰਧ ਬਣਾ ਦਿਓ ਤੇ ਸ਼ਬਦ ਉਹਨਾਂ ਦੇ ਲਈ, ਬਾਕੀਆਂ ਦੇ ਲਈ ਨਫ਼ਰਤ ਵਾਲੇ ਵਰਤੋ, ਤੇ ਫਿਰ ਇਹਨਾਂ 'ਚੋਂ ਹੀ ਦਹਿਸ਼ਤਗਰਦੀ ਨਿਕਲੇਗੀ। ਇਹ ਕਹਿਣਾ ਕਿ ਜੀ ਅਸੀਂ ਅਮਰੀਕਾ ਦੀ ਪ੍ਰੋਸਪੈਰਿਟੀ ਕਰ ਰਹੇ ਹਾਂ ਜਾਂ ਦਹਿਸ਼ਤਗਰਦੀ ਨੂੰ ਰੋਕ ਰਹੇ ਹਾਂ, ਇਸ ਦੇ ਉਲਟ ਮੈਂ ਸਮਝਦਾ ਹਾਂ ਵੀ ਇਹ ਦਹਿਸ਼ਤਗਰਦੀ ਨੂੰ ਜਨਮ ਦੇਵੇਗੀ। ਸੋ ਇਹ ਇੱਕ ਬੜਾ ਵੈਲ ਰਿਸਰਚ ਆਰਟੀਕਲ ਹੈ, ਔਰ ਮੈਂ ਸਮਝਦਾ ਵੀ ਕਈ ਵਾਰ ਇਹ ਜਿਹੜਾ ਕੰਪੈਰੀਜ਼ਨ ਹੁੰਦਾ ਹੈ ਇਹ ਹੈਲਪਫੁਲ ਹੁੰਦਾ ਹੈ ਤੁਹਾਨੂੰ ਸਥਿਤੀ ਨੂੰ ਸਮਝਾਉਣ ਦੇ ਵਿੱਚ ਕਿ ਅਲਟੀਮੇਟਲੀ ਇਹ ਜਿਹੜੀ ਮੈਕਸੀਕੋ ਨਾਲ ਕੰਧ ਹੈ 12-13 ਬਿਲੀਅਨ ਡਾਲਰ ਲਾ ਕੇ, ਔਰ ਉਹ ਕਹਿੰਦਾ they'll have to pay, ਉਹ ਕਹਿੰਦਾ get lost। ਉਹ ਕਹਿੰਦਾ ਨਾ ਉਹ ਅਸੀਂ ਐਕਸਟਰਾ ਲਾ ਦੇਵਾਂਗੇ, ਉਹਨਾਂ ਦੇ ਪ੍ਰੋਡਕਟਸ ਤੇ ਲਾ ਦੇਵਾਂਗੇ ਟੈਕਸ, ਅਸੀਂ ਇਵੇਂ ਰਿਕਵਰ ਕਰਾਂਗੇ।
ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਵਾਇਓਲੇਸ਼ਨ ਹੈ ਇੰਟਰਨੈਸ਼ਨਲ ਟ੍ਰੀਟੀਜ਼ ਦੀ, ਇਨਹਿਊਮਨ ਹੈ। ਇਨਸਾਨ ਦੇ ਵਿੱਚ ਕੰਧ ਖੜਾ ਕਰਨਾ, ਜੇ ਦੋਨਾਂ ਈਸਟ ਜਰਮਨ ਵੈਸਟ ਜਰਮਨ ਦੇ ਵਿਚਕਾਰ ਕੰਧ ਸੀ, ਸਭ ਤੋਂ ਵੱਡੀ ਪ੍ਰਾਪਤੀ ਰਿਪਬਲਿਕਨ ਪਾਰਟੀ ਦੀ ਸੀ। ਰੀਗਨ ਜਿਸ ਕੰਧ ਨੂੰ ਜਿਹੜਾ ਉਹਨੇ ਆਇਰਨ ਕਰਟਨ ਕਿਹਾ ਸੀ ਚਰਚਲ ਨੇ, ਕਿ ਆਇਰਨ ਕਰਟਨ, ਰੀਗਨ ਨੂੰ ਕ੍ਰੈਡਿਟ ਦਿੱਤਾ ਜਾਂਦਾ ਹੈ ਕਿ ਜੇ ਉਹ ਬਰਲਿਨ ਵਾਲ ਤੋੜੀ ਔਰ ਉਸ ਟੁੱਟੀ ਕੰਧ ਦੇ ਵੀ ਲੋਕਾਂ ਨੇ ਸੰਭਾਲ ਕੇ ਸੋਵੀਨੀਅਰ ਰੱਖੇ ਕਿ ਜੀ ਇਹ ਦੋ ਜਰਮਨਾਂ ਨੂੰ ਤੋੜਨ ਵਾਲੀ ਜਿਹੜੀ ਸੀ, ਆਪਸ ਵਿਛੋੜਨ ਵਾਲੀ, ਉਹ ਕੰਧ ਟੁੱਟੀ ਹੈ ਤੇ ਅੱਜ ਅਸੀਂ ਨਵੀਆਂ ਕੰਧਾਂ 21ਵੀਂ ਸਦੀ 'ਚ ਬਣਾਉਣ ਦੀ ਗੱਲ ਕਰ ਰਹੇ ਹਾਂ। ਇਹ ਕਿਹੜਾ ਹਿਊਮੈਨਿਟੇਰੀਅਨਿਜ਼ਮ ਔਰ ਕਿਹੜਾ ਅਮਰੀਕਨ ਡ੍ਰੀਮ ਔਰ ਕਿਹੜੀਆਂ ਅਮਰੀਕਨ ਇਹ ਪਾਲਿਸੀਜ਼ ਨੇ, ਇਹ ਜ਼ਰੂਰ ਹਿਸਟਰੀ ਜਿਹੜੀ ਹੈ ਡੋਨਲਡ ਟਰੰਪ ਔਰ ਉਹਦੇ ਸਪੋਰਟਰਸ ਨੂੰ ਪੁੱਛੇਗੀ। ਜੀ ਡਾਕਟਰ ਸਾਹਿਬ, ਬਿਲਕੁਲ ਇੱਥੇ ਲੈਣਾ ਹੈ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।